ਅੱਜ ਉਹੀ ਕੰਮ ਹੋਇਆ ਕਿ ਡੰਡਾ ਉਹਨਾਂ ਦੇ ਕੋਲ ਹੈ, ਲੇਕਿਨ ਜਿੱਦਾਂ ਗੇਂਦਾ ਸੀ ਉਹ ਗੇਂਦਾ ਲੈ ਕੇ ਉਹ ਕੈਮਰਾ ਮਾਰ ਪੁੱਤਰ ਉਹ ਆਪਣਾ ਗੇਂਦਾ ਲੈ ਕੇ ਉਹ ਜਾਂਦਾ ਪਿਆ। ਇੰਜ ਹੀ ਕਦੀ ਹੁੰਦਾ ਸੀ ਕਿ ਜਦੋਂ ਅਸੀਂ ਨਿੱਕੇ ਨਿੱਕੇ ਸਾਂ। ਲਓ ਜੀ ਮੈਂ ਇਹਨੂੰ ਮੱਲਿਆ। ਕਦੀ ਕਦੀ ਤਾਂ ਦਿਲ ਕਰਦਾ ਏ ਕਿ ਸਾਰੀਆਂ ਸਿਆਣਪਾਂ ਨੂੰ ਸਾਰੀਆਂ ਅਕਲਮੰਦੀਆਂ ਨੂੰ ਪਰਾਂ ਸੁੱਟ ਕੇ ਤੇ ਫਿਰ ਉਸ ਬਚਪਨੇ ਦੇ ਵਿੱਚ ਟੁਰ ਜਾਈਏ। ਲੇਕਿਨ ਇੰਜ ਕਿਵੇਂ ਹੋ ਸਕਦਾ? ਜਿਹੜਾ ਪਾਣੀ ਇੱਕ ਵਾਰੀ ਨਦੀਆਂ ਵਗ ਗਿਆ ਉਹ ਦੁਬਾਰਾ ਵਾਪਸ ਤੇ ਨਹੀਂ ਆ ਸਕਦਾ। ਜਿਹੜਾ ਟਾਈਮ ਇੱਕ ਵਾਰੀ ਜਿਹੜਾ ਵੇਲਾ ਬੀਤ ਗਿਆ ਉਹ ਵੇਲਾ ਮੁੜ ਕੇ ਵਾਪਸ ਕਿਵੇਂ ਆ ਸਕਦਾ? ਕਦੀ ਕਦੀ ਤਾਂ ਇਕੱਲਾ ਬੈਠਾ ਸੋਚਦਾ ਕਿ ਵੱਡਿਆਂ ਹੋ ਕੇ ਅਸਾਂ ਕੀ ਖੱਟਿਆ ਕੀ ਕਮਾਇਆ। ਨਿੱਕੇ ਨਿੱਕੇ ਹੁੰਦੇ ਸਾਂ ਤੇ ਸੋਚਿਆ ਕਰਦੇ ਸਾਂ ਕਿ ਵੱਡੇ ਹੋਵਾਂਗੇ ਇਹ ਕਰਾਂਗੇ ਉਹ ਕਰਾਂਗੇ, ਪਰ ਵੱਡਿਆਂ ਹੋ ਕੇ ਫਿਰ ਹੁਣ ਇਹ ਸੋਚ ਆਉਂਦੀ ਹੈ ਕਿ ਉਹ ਬਚਪਨ ਦਾ ਵੇਲਾ ਹੀ ਚੰਗਾ ਸੀ, ਜਦੋਂ ਪਤਾ ਨਹੀਂ ਕੋਈ ਫਿਕਰ ਨਹੀਂ ਸੀ ਹੁੰਦੀ, ਜਦੋਂ ਟੈਨਸ਼ਨ ਕੋਈ ਨਹੀਂ ਸੀ ਹੁੰਦੀ, ਜਦੋਂ ਗੰਦਿਆਂ ਮੈਲਿਆਂ ਸਾਫ ਸੁਥਰਿਆਂ ਦੀ ਟੈਨਸ਼ਨ ਨਹੀਂ ਸੀ ਹੁੰਦੀ, ਜਦੋਂ ਸਾਈਕਲ ਦਾ ਚੈਨ ਟੁੱਟ ਵੀ ਜਾਣਾ ਤੇ ਉਹਨੂੰ ਰੇੜਦਿਆਂ ਲੈ ਜਾਣਾ ਤੇ ਕੋਈ ਫਿਕਰ ਨਹੀਂ ਸੀ ਹੁੰਦੀ, ਜਿੱਥੇ ਮਰਜ਼ੀ ਸੌਂ ਜਾਣਾ, ਜਦੋਂ ਮਰਜ਼ੀ ਉੱਠ ਪੈਣਾ, ਕੱਪੜਿਆਂ ਨੂੰ ਵੱਟ ਪਏ ਨੇ ਕੋਈ ਫਿਕਰ ਨਹੀਂ। ਲੇਕਿਨ ਜਿਵੇਂ ਜਿਵੇਂ ਵੱਡੇ ਹੋਏ ਆਪਣੇ ਵੱਲੋਂ ਸਿਆਣੇ ਹੋਏ ਤੇ ਮੈਂ ਸਮਝਣਾ ਜਿਵੇਂ ਜਿਵੇਂ ਸਿਆਣੇ ਹੋਏ ਉਂਝ ਹੀ ਡਿਪਰੈਸ਼ਨ ਦੇ ਮਰੀਜ਼ ਬਣਦੇ ਗਏ। ਬਾਕੀ ਇਹ ਇੱਧਰ ਕੈਮਰਾ ਮਾਰੋ ਥੋੜਾ ਜਿਹਾ ਆ ਕੇ, ਐਸਿਡ ਨਾਲ ਪੀਚੀ ਕਾਕੀ ਮੁੰਨਾ ਨੋਨਾ ਸਾਰੇ ਖੇਡ ਰਹੇ ਨੇ। ਇਹ ਸਾਡੇ ਪੰਜਾਬ ਦਾ ਕਲਚਰ, ਸਾਡੇ ਪੰਜਾਬ ਦੀਆਂ ਖੇਡਾਂ। ਪੁੱਤਰ ਖੇਡ ਹਮਲਾ ਤੂੰ ਕਿਹੜੀ ਗੇਮ ਖੇਡਣਾ ਪਿਆ? ਖੇਡ ਦਿਓ ਜੀ ਗੇਂਦਾ, ਗੇਂਦਾ ਦੇ ਛਾਟ ਲਾਏ ਪੁੱਤਰ, ਗੇਂਦਾ ਦੇ ਕਿਹਨਾਂ ਦਾ ਗੇਂਦਾ ਸੀ? ਉਹ ਜਿਨ੍ਹਾਂ ਦਾ ਗੇਂਦਾ ਸੀ ਜੀ ਉਹ ਆਪਣਾ ਗੇਂਦਾ ਹੀ ਚੁੱਕ ਕੇ ਲੈ ਗਏ ਨੇ। ਵਾਹ ਵਾਹ ਵਾਹ, ਨਿੱਕੇ ਨਿੱਕੇ ਬੱਚੇ ਛੋਟੇ ਛੋਟੇ ਜਾਣੇ ਨੇ ਤੇ ਇਹਨਾਂ ਦਾ ਉਹ ਮੁੰਡਾ ਜਾਂਦਿਆਂ ਗੇਂਦਾ ਲੈ ਗਿਆ। ਤੇ ਜਿਹੜੇ ਨਿੱਕੇ ਨਿੱਕੇ ਬੱਚੇ ਅਸੀਂ ਵੀ ਜਦੋਂ ਛੋਟੇ ਛੋਟੇ ਹਾਂ ਸਾਡੇ ਸਾਰਿਆਂ ਵਾਸਤੇ ਇੱਕ ਗੇਂਦਾ ਲੈਣਾ ਬੜਾ ਮੁਸ਼ਕਲ ਹੁੰਦਾ ਸੀ। ਅੱਜ ਉਹੀ ਕੰਮ ਹੋਇਆ ਕਿ ਡੰਡਾ ਉਹਨਾਂ ਦੇ ਕੋਲ ਹੈ, ਲੇਕਿਨ ਜਿੱਦਾਂ ਗੇਂਦਾ ਸੀ ਉਹ ਗੇਂਦਾ ਲੈ ਕੇ ਉਹ ਕੈਮਰਾ ਮਾਰ ਪੁੱਤਰ ਉਹ ਆਪਣਾ ਗੇਂਦਾ ਲੈ ਕੇ ਉਹ ਜਾਂਦਾ ਪਿਆ। ਇੰਜ ਹੀ ਕਦੀ ਹੁੰਦਾ ਸੀ ਕਿ ਜਦੋਂ ਅਸੀਂ ਨਿੱਕੇ ਨਿੱਕੇ ਸਾਂ ਤੇ ਅਸੀਂ ਮਤਲਬ ਸਾਰਿਆਂ ਨੇ ਰਲ ਕੇ 5-5 ਰੁਪਈਏ 2-2 ਰੁਪਈਏ ਪਾ ਕੇ ਤੇ ਇੱਕ ਬਾਲ ਲੈਣੀ, ਗੇਂਦਾ ਲੈ ਕੇ ਤੇ ਫਿਰ ਅਸਾਂ ਉਹ ਗੇਂਦ ਬੈਟ ਖੇਡਣਾ ਕਰਨਾ। ਲੇਕਿਨ ਵੇਲਾ ਗੁਜ਼ਰਦਾ ਗਿਆ, ਉਹ ਜਿਹੜੇ ਬਚਪਨ ਦੇ ਸੰਗੀ ਸਨ ਜਿਵੇਂ ਇਹ ਨਿੱਕੇ ਨਿੱਕੇ ਯਾਰ ਸਾਰੇ ਇਸੇ ਤਰ੍ਹਾਂ ਅਸੀਂ ਵੀ ਆਖਰ ਹੈ ਸਨ, ਇਸੇ ਉਮਰ ਦੇ ਵਿੱਚੋਂ ਅਸੀਂ ਅੱਜ ਇਸ ਉਮਰ ਦੇ ਵਿੱਚ ਆਏ ਹਾਂ। ਤੇ ਉਹ ਜਿਹੜੇ ਸੰਗੀ ਸਨ ਉਹ ਅੱਜ ਇੱਕ ਇੱਕ ਬੰਦਾ 100 ਗੇਂਦਾ ਵੀ ਇਕੱਠਾ ਲੈ ਸਕਨੇ ਆ, ਲੇਕਿਨ ਉਹ ਸੰਗੀ ਦੁਬਾਰਾ ਇਕੱਠੇ ਨਹੀਂ ਹੁੰਦੇ। ਤੇ ਮੈਂ ਹੁਣ ਕੋਸ਼ਿਸ਼ ਕਰਾਂਗਾ ਇਹਨਾਂ ਨੂੰ ਇੱਕ ਗੇਂਦਾ ਮੈਂ ਆਪਣੇ ਕੋਲੋਂ ਲੈ ਕੇ ਦੇਣਾ, ਇਹ ਫਿਰ ਖੇਡਣ ਉਹਦੇ ਨਾਲ। ਓਏ ਕਿੰਨੇ ਦਾ ਗੇਂਦਾ ਮੈਂ? 80 ਦਾ ਗੇਂਦਾ 70 ਰੁਪਏ ਦਾ ਜੀ, 70 ਰੁਪਏ ਮੇਰੇ ਕੋਲ 100 ਰੁਪਏ ਦਾ 150 ਦਾ 3 ਬਾਲ ਘੰਟੇ ਲਿਆਸਤ ਹੁੰਦਾ। 150 ਦਾ ਬਾਲ ਜਿਹੜਾ ਹੁੰਦਾ ਉਹ ਚੰਗਾ ਬਾਲ ਹੈ? ਹਾਂ 100 ਵਾਲਾ ਬਾਲ ਚੰਗਾ ਕਿ 150 ਵਾਲਾ ਚੰਗਾ? 150 ਵਾਲਾ ਉਹ ਸਹੀ ਹੈ, ਉਹਦੇ ਤੇ ਟੇਪਾਂ ਕਰ ਲਿਓ ਨਾ ਤੇ ਉਹ ਫਿਰ ਪਿਆ ਉਂਝ ਹੀ ਸਹੀ ਹੈ। ਚਲੋ ਮੈਂ ਤੁਹਾਨੂੰ 150 ਰੁਪਇਆ ਦੇਣਾ, ਤੁਸੀਂ ਜਾ ਕੇ ਤੇ ਉਹ ਬਾਲ ਆਪਣਾ ਲੈ ਆਓ, ਠੀਕ ਹੈ? ਹੁਣ ਹੀ ਲਿਆਵੋ ਤੇ ਹੁਣੇ ਖੇਡੋ। ਆ ਕੇ ਕੋਈ ਸਾਈਕਲ ਸੁਕਲ ਮੋਟਰਸਾਈਕਲ ਕਿੱਥੋਂ ਲੱਭਣਾ? ਚੱਲ ਮੈਂ ਤੁਹਾਨੂੰ 150 ਰੁਪਇਆ ਲਿਆ ਕੇ ਦੇਣਾ ਤੇ ਤੁਸੀਂ ਉਹ ਲਿਆ ਕੇ ਬਾਲ ਤੇ ਖੇਡੋ ਹੁਣੇ ਹੀ। ਫਿਰ ਮੇਰੇ ਕੋਲ ਮੈਨੂੰ ਵੀ ਇੱਕ ਵਾਰੀ ਦਿਓ, ਮੈਂ ਪਹਿਲੇ ਆ ਕੇ ਤੁਹਾਨੂੰ 150 ਰੁਪਇਆ ਦੇਣ। ਹਜ਼ਾਰਾਂ ਰੁਪਈਏ ਅਸੀਂ ਆਪਣੇ ਕੰਮਾਂ ਦੇ ਵਿੱਚ ਲਾ ਛੱਡਨੇ। ਅਗਰ ਇੱਕ ਪ੍ਰਾਹੁਣਾ ਵੀ ਆ ਜਾਂਦਾ ਤੇ ਹਜ਼ਾਰਾਂ ਰੁਪਈਏ ਉਹਦੇ ਖਾਣੇ ਤੇ ਤਵਾਜ਼ੂ ਤੇ ਲੱਗ ਜਾਂਦੇ ਨੇ। ਲੇਕਿਨ ਜੇ ਥੋੜ੍ਹੇ ਜਿਹੇ ਪੈਸੇ ਲਾਇਆ ਬੱਚੇ ਖੁਸ਼ ਹੋ ਜਾਂਦੇ ਨੇ ਤੇ ਪੈਸਿਆਂ ਦੀ ਕੀ ਵੈਲਿਊ ਹੈ ਯਾਰ। ਜਦੋਂ ਅਸੀਂ ਨਿੱਕੇ ਨਿੱਕੇ ਹਨ ਤੇ ਅਸੀਂ ਉਦੋਂ ਸਾਥੀ ਇੰਜ ਮਾਲਨੇ ਹਾਂ ਵੀ ਭੁੱਗਨੇ ਹਾਂ। ਇਹ ਇਸ ਤਰ੍ਹਾਂ ਕਰਕੇ ਨਾ ਪੁੱਗਣ ਦਾ ਪਤਾ ਉਹ ਫਿਰ ਇੱਕ ਬੰਦਾ ਖੇਡਦਾ, ਬਸ ਤਿੰਨ ਬੰਦੇ ਖੇਡਦੇ। ਨਹੀਂ ਕਿੰਜ ਪੁੱਗਣਾ ਹੁਣ ਮੱਲਨੇ ਸਾਥੀ ਕਿੰਜ ਮੱਲਨੇ ਮਨ ਮਨ ਜਾਜੀ ਮਨ ਮਨ ਹੁਣ ਜਾਜੀ ਇਹਨੂੰ ਮੱਲੋ ਇਹਨੂੰ ਜਾ ਸਿਆ ਨਾ ਉਹ ਵੀਡੀਓ ਬਣਾਉਂਦਾ ਪਿਆ। ਅੱਛਾ ਮੈਂ ਕਿਹਨੂੰ ਮੱਲਾਂ ਹੁਣ? ਮਨ ਉਹ ਆਂਦਾ ਮੈਨੂੰ ਮੱਲੋ ਮੈਂ ਤੁਹਾਡੀ ਮਰਜ਼ੀ ਜਿਹਨੂੰ ਮਰਜ਼ੀ ਮੰਨ ਲੈ ਮੈਨੂੰ ਮੱਲੋ ਤੈਨੂੰ ਮੱਲਾ। ਲਓ ਜੀ ਮੈਂ ਇਹਨੂੰ ਮੱਲਿਆ। ਮੈਂ ਸਹੀ ਬੰਦਾ ਹਾਂ। ਤੂੰ ਸਹੀ ਬੰਦਾ ਹੈ।
ਕਿੰਨੇ ਕਿੰਨੇ ਸਾਥੀ ਹੁੰਦੇ ਨੇ? ਦੋ ਦੋ ਕਿ ਤਿੰਨ ਤਿੰਨ? ਮੈਂ ਇੱਕ ਇਹਨੂੰ ਮੱਲਿਆ ਤੇ ਇੱਕ ਇਹਨੂੰ ਮੱਲਿਆ ਭਰਾ ਚੱਲ ਚੱਲ ਤੂੰ ਪਾਰਟੀ ਨਹੀਂ ਬਦਲ ਸਕਦਾ। ਨਹੀਂ ਮੈਂ ਮੱਲ ਉਹ ਪੱਕਾ ਪੀਟੀਆਈ ਦਾ। ਜਿਹੜਾ ਨਹੀਂ ਬਦਲ ਸਕਦਾ ਉਹ ਪੀਟੀਆਈ ਦਾ ਹੀ ਤੇ ਹੋ ਸਕਦਾ। ਤੂੰ ਪਾਕਿਸਤਾਨ ਵਾਲਾ ਤੂੰ ਕਿ ਮੇਰੇ ਵੱਲੋਂ ਵੇਂਦਾ। ਚਲੋ ਇੱਕ ਮੇਰਾ ਸਾਥੀ ਆ ਹੋ ਗਿਆ ਤੇ ਇੱਕ ਮੇਰਾ ਸਾਥੀ ਆ ਤੇ ਇੱਕ ਮੇਰਾ ਸਾਥੀ ਆ ਹੋ ਗਿਆ। ਤਿੰਨ ਲਓ ਜੀ ਤੁਸੀਂ ਤਿੰਨ ਹੋ। ਪੁੱਤਰ ਤੂੰ ਵੀ ਆ ਗਿਆ, ਅਸੀਂ ਵੀ ਚਾਰ ਹੋ ਜਾਂਦੇ ਆ। ਗੇਂਦੇ ਜਿੱਡਾ ਸਾਥੀ ਮੇਰਾ ਇੱਕ। ਚਾਰ ਸਾਥੀ ਅਸੀਂ, ਚਾਰ ਸਾਥੀ ਹੋ। ਪੰਜ ਕਿਵੇਂ? ਇੱਕ ਹੋਰ ਵੀਡੀਓ ਬਣਾ। 4:30 ਹੋ ਗਏ 4:30। ਹਾਂ ਬਿਲਕੁਲ ਠੀਕ ਹੋ। 1 2 3 4 ਤੇ 5 ਚਲੋ ਚਲੋ ਉਹ ਤੁਹਾਡੇ ਵੱਲ ਹੋ ਗਿਆ। ਉਹ ਜਿਹੜਾ ਸਾਥੀ ਉਹ ਤੁਹਾਡੇ। ਟਾਸਕ ਕਿਵੇਂ ਕਰਨੀ ਹੈ ਜੀ? ਉਹ ਸ਼ੋਰ ਸਾਹਿਬ ਐਡਾ ਨਹੀਂ ਪਤਾ ਲੱਗਣਾ ਯਾਰ। ਆ ਲਓ ਜੀ ਹੁਣ ਠੀਪਾ ਇਸ ਵੇਲੇ ਕੋਲ ਕੋਲ ਨਹੀਂ ਤੇ ਅਸੀਂ ਹੱਥ ਚ ਵਿੱਚ ਅੱਛਾ ਖਲਾਇਆ ਜੀ ਖਲਾਇਆ ਖਲਾਇਆ ਖਲਾਇਆ। ਨਹੀਂ ਇੰਜ ਨਹੀਂ ਉੱਤੇ ਸਿੱਟੋ ਮੈਂ ਨਾ ਜਿਹੜਾ ਬੋਝ ਲੈਂਦੇ ਨਹੀਂ ਉੱਤੇ ਸਿੱਟੋ ਨਹੀਂ। ਇਹ ਵੇਖੋ ਜੀ ਤੂੰ ਮੱਲੋ ਕਿਹੜਾ ਮੱਲੋ। ਲਓ ਜੀ ਉਸ ਇਧਰ ਹੋ ਪੁੱਤਰ ਥੋੜਾ ਜਿਹਾ। ਜਿਹੜੀ ਉਹ ਪਾਰਟੀ ਹੈ ਉਹਨਾਂ ਦਾ ਖੱਟਾ ਤੇ ਸਾਡਾ ਚਿੱਟਾ ਹੋ ਗਿਆ। ਠੀਕ ਹੈ ਅੱਲਾ ਬਿਆਣਾ ਬੋਲ ਬੋਲ ਬੋਲ। ਹੁਣ ਸਾਡੀ ਪਹਿਲੀ ਵਾਰ ਹੋ ਗਈ ਜੀ। ਲਓ ਜੀ ਆ ਹੁਣ ਜਿਹੜੇ ਤੂੰ ਪੁੱਤਰ ਸਾਰਿਆਂ ਦਾ ਸਾਂਝਾ ਕੋਚ ਬਣ ਜਾ। ਤੂੰ ਬਾਅਦ ਚ ਅਗਲੀ ਵਾਰੀ ਨਾ ਤੈਨੂੰ ਰਲਾਵਾਂਗੇ। ਚਲੋ ਜੀ ਹੁਣ ਸਾਡੀ ਵਾਰੀ ਪਹਿਲਾਂ। ਚਲੋ ਤੁਸੀਂ ਜਿੰਨਾ ਪਿੱਦਨੇ ਗਾਂ ਟੁਰ ਚੱਲੋ। ਪਹਿਲਾਂ ਤੂੰ ਕਰ ਲੈ ਵਾਰੀ। ਪਹਿਲਾਂ ਤੂੰ ਕਰ। ਤੂੰ ਸਾਈਡ ਤੇ ਹੋ। ਸਾਈਡ ਪੁੱਤਰ ਇੱਧਰ ਸਾਈਡ ਤੇ ਹੋ। ਬੱਲੇ 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 ਬਈ। ਵਾਹ ਅੱਜ ਦੀ ਇਸ ਵੀਡੀਓ ਦਾ ਮਕਸਦ ਇਹ ਵੇ ਕਿ ਜੇ ਤੁਹਾਡੀ ਵਜ੍ਹਾ ਤੋਂ ਕੋਈ ਖੁਸ਼ ਹੁੰਦਾ ਹੈ ਤੇ ਬੜੇ ਤੁਸੀਂ ਲੱਕੀ ਇਨਸਾਨ ਹੋ। ਬੜੇ ਖੁਸ਼ਕਿਸਮਤ ਤੇ ਖੁਸ਼ ਨਸੀਬ ਹੋ ਕਿ ਤੁਹਾਡੀ ਵਜ੍ਹਾ ਤੋਂ ਕਿਸੇ ਦੇ ਹੋਂਠਾਂ ਤੇ ਮੁਸਕਰਾਹਟ ਆਈ ਹੈ। ਯਾਦ ਰੱਖਿਓ ਜੇ ਅਗਰ ਤੁਹਾਡੀ ਵਜ੍ਹਾ ਤੋਂ ਕਿਸੇ ਦੀ ਅੱਖ 'ਚ ਅਥਰੂ ਆਇਆ, ਅਗਰ ਤੁਹਾਡੀ ਵਜ੍ਹਾ ਤੋਂ ਕੋਈ ਰੋਇਆ ਤੇ ਐਨ ਮੁਮਕਿਨ ਹੈ ਕਿ ਉਹਦਾ ਅਥਰੂ ਤੁਹਾਡੇ ਵਾਸਤੇ ਗਮਾਂ ਦਾ ਸਮੁੰਦਰ ਬਣ ਜੇ। ਉਹਦੀ ਅੱਖ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਆਂਸੂ ਦਾ ਕਤਰਾ, ਇੱਕ ਅਥਰੂ ਦਾ ਪਾਣੀ ਤੁਹਾਡੇ ਵਾਸਤੇ ਦੁੱਖਾਂ ਦੀ ਨਹਿਰ ਬਣ ਸਕਦਾ ਹੈ। ਲਿਹਾਜ਼ਾ ਬੜੇ ਖੁਸ਼ਕਿਸਮਤ ਤੇ ਲੱਕੀ ਇਨਸਾਨ ਉਹ ਨੇ ਕਿ ਜਿਨ੍ਹਾਂ ਦੀ ਵਜ੍ਹਾ ਤੋਂ ਕੋਈ ਖੁਸ਼ ਹੋਵੇ। ਯਾਦ ਰੱਖਿਓ ਜੇ ਖੁਸ਼ੀਆਂ ਵੰਡੀਏ ਤੇ ਖੁਸ਼ੀਆਂ ਮਿਲਦੀਆਂ ਨੇ। ਦੁੱਖ ਵੰਡਣ ਵਾਲਿਆਂ ਨੂੰ ਪਤਾ ਨਹੀਂ ਲੱਗਦਾ, ਉਹਨਾਂ ਨੂੰ ਮਹਿਸੂਸ ਵੀ ਨਹੀਂ ਹੁੰਦਾ ਕਿ ਅਸੀਂ ਦੁਖੀ ਕਰਕੇ ਕਿਸੇ ਨੂੰ ਤੇ ਆਪ ਕਿਉਂ ਦੁਖੀ ਹਾਂ। ਜੋ ਬੀਜਣਾ ਜੇ ਉਹੀ ਵੱਢਣਾ ਜੇ। ਆਖਰ ਦੇ ਉੱਤੇ ਮੇਰੇ ਵੱਲੋਂ ਸਾਰਿਆਂ ਨੂੰ ਬੜਾ ਸਾਰਾ ਸਲਾਮ। ਤੁਹਾਡੇ ਵੇਖਣ ਦਾ ਬਹੁਤ ਜ਼ਿਆਦਾ ਸ਼ੁਕਰੀਆ। ਮੇਰੀ ਰਿਕੁਐਸਟ ਹੈ ਕਿ ਅਗਰ ਇਹ ਵੀਡੀਓ ਚੰਗੀ ਲੱਗੀ ਹੋਵੇ ਤੇ ਅੱਗੇ ਸ਼ੇਅਰ ਲਾਜ਼ਮੀ ਕਰਿਓ, ਕਿਉਂਕਿ ਤੁਹਾਡੇ ਇੱਕ ਸ਼ੇਅਰ ਕਰਨ ਦੇ ਨਾਲ ਕਈ ਵੇਖਣ ਵਾਲਿਆਂ ਨੂੰ ਬੜਾ ਸੋਹਣਾ ਇਹ ਸਬਕ ਵੀ ਮਿਲ ਜਾਏਗਾ ਔਰ ਵੇਖਣ ਵਾਲਿਆਂ ਨੂੰ ਇੱਕ ਪੰਜਾਬ ਦਾ, ਸਾਡੇ ਪਾਕਿਸਤਾਨ ਦਾ ਜਿਹੜਾ ਉਹ ਗਿਆ ਗੁਜ਼ਰਿਆ ਜ਼ਮਾਨਾ ਹੈ ਉਹ ਯਾਦ ਵੀ ਆ ਜਾਏਗਾ। ਇਹਦੇ ਨਾਲ ਹੀ ਆਪਣਾ ਬੜਾ ਸਾਰਾ ਖਿਆਲ ਰੱਖਿਓ। ਮਿਲਨੇ ਆ ਇੱਕ ਨਵੀਂ ਵੀਡੀਓ ਦੇ ਨਾਲ। ਅੱਲਾ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਵਰਹਿਮਤੁल्लाह।